ਜਿਹੜਾ ਵੀ ਆਉਂਦਾ ਉਹ ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਨ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ ਮੋਢਿਆਂ ਨੇ ਥੱਕ ਜਾਣਾ। ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ ਘਰੇ ਆਇਆ ਦਾਰੂ ਪੀ ਕੇ ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ ਖੋਸੇ ਕੋਟੇ ਵਾਲਾ ਕਬੱਡੀ ਵਾਲਾ ਕਮੈਂਟੇਟਰ ਸਾਡਾ ਬੇਲੀ ਆ, ਉਹਦਾ ਭਰਾ ਮਰਿਆ ਵੱਡਾ ਐ ਪੂਰਾ ਗੱਭਰੂ ਸੀ 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ ਦੋ ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ ਇੱਕ ਨੂੰ ਘੇਰਨਗੇ, ਦੋ ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆਹ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਆ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ ਚਿੱਟਾ ਕੀ ਚੀਜ਼ ਆ ਬਈ। ਪਰ ਚਿੱਟਾ ਆਇਆ ਕਿਉਂ? ਕਿਉਂਕਿ
ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ, ਪੂਰੇ ਪੰਜਾਬ ਦੀ ਕੋਈ ਭਾਲ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹਿ ਗਈ। 20-20 ਸਾਲ ਦਾ ਹੁਣ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ, ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ?
ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ ਹੈ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ ਹੈ, ਕੋਈ ਸੜਕਾਂ ਤੇ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉਹਦੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਨ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ। ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ? ਅੱਜ ਬਾਈ ਅੱਜ ਗੱਲ ਸੁਣ ਲਓ। ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ
ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ, ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਪਹਿਲਾਂ ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ, ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ। ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ ਚੋਂ ਮਰ ਗਿਆ, ਦੂਜੇ ਪਿੰਡ ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ, ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ, ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ, ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ, ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੋ ਮਹਿਲ ਕਲਾਂ ਬਰਨਾਲਾ ਦਾ ਏਰੀਆ, 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹ,
ਮੱਕੀ ਬਾਜਰੇ ਮੂੰਗੀਆਂ ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡ ਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ ਆਪਣਾ ਇਤਿਹਾਸ ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹਿ ਗਈ। 20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੁਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਰਾਇਣ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟਲੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ,
ਸਾਡਾ ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.5 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ ਇੱਕ ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ ਸਿੱਧੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜ ਸਵਾਰੀ, ਇੰਨੀ
ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ ਗੁੱਝੇ ਹਮਲੇ, ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ, ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ, ਪੂਰੇ ਪੰਜਾਬ ਦੀ ਕੋਈ ਭਾੜ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹੇਗੀ। 20-20 ਸਾਲ ਦਾ ਹੁਣ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ, ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000-1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ, ਝੋਲੀਆਂ ਅੱਡ ਕੇ। ਹਾਂ, ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ,
ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ। ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ, ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ ਦੱਸੋ ਬਈ, ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਯਾਰ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਅਮਰੀਕ ਆ ਮੁੰਡਾ ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਸਾਡਾ ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ। ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ,
ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ ਚੋਂ ਮਰ ਗਿਆ, ਦੂਜੇ ਪਿੰਡ ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ, ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਹੈ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ।
ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹੇਗੀ। 20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਤਾਂ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਇਣ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ। ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਸਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ,
ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਅੱਜ ਇਸ ਮੁਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਸਿੰਗਲ ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਰਨਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਹੈ, ਯੂਨੈਸਕੋ ਨੇ ਸਰਵੇ ਕੀਤਾ ਹੈ, ਪੰਜਾਬ ਦਾ
ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ, ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ। ਉਹ ਮਹਾ ਬਾਈ ਨਲਕੇ ਕਿੱਥੇ ਗਏ, 100 ਫੁੱਟ ਵਾਲਾ ਕਿੱਥੇ ਗਿਆ, 200 ਵਾਲਾ ਕਿੱਥੇ ਗਿਆ, 300 ਵਾਲਾ ਕਿੱਥੇ ਗਿਆ, 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਅੱਜ ਆਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ, ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ, ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹਿ ਗਈ। 20-20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉਹਦੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000-1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਤਾਂ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ
ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ, ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਯਾਰ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ, ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਅਮਰੀਕ ਆ ਮੁੰਡਾ ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਸਾਡਾ ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ ਦੋ ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ ਇੱਕ ਨੂੰ ਘੇਰਨਗੇ, ਦੋ ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਆ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ,
ਘਰਾਂ ਤੋਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ ਚਿੱਟਾ ਕੀ ਚੀਜ਼ ਆ ਬਈ। ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੋ ਮਹਿਲ ਕਲਾਂ ਬਰਨਾਲਾ ਦਾ ਏਰੀਆ, 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹੇਗੀ। 20-20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ ਓਏ,
ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੁਟੀਨ ਦੇ ਕੰਮ ਆ, ਹੁੰਦੇ ਰਹਿਣੇ। ਲੋਕਾਂ ਨੂੰ ਤਾਂ ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ ਹੈ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ ਹੈ, ਕੋਈ ਸੜਕਾਂ ਤੇ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉਹਦੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਤਾਂ ਆਪਾਂ ਦੇਖੇ ਸੀ ਜਿਵੇਂ ਆਪਣੇ ਕਾਲਜ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ। ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਨ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ। ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੀ 1 ਸਾਲ ਦੀ ਯੋਜਨਾ ਨਾ
ਤਾਂ ਫਸਲਾਂ ਬੀਜੋ। 10 ਸਾਲ ਦੀ ਯੋਜਨਾ ਰੁੱਖ ਲਾਓ। ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਆਹ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ। ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ ਚੋਂ ਮਰ ਗਿਆ, ਦੂਜੇ ਪਿੰਡ ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਕਰੋ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਅੱਜ ਆਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ
ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡ ਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾੜ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹੇਗੀ। 20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਯਾਰ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ
ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ ਖੋਸੇ ਕੋਟਲੇ ਵਾਲਾ, ਕਬੱਡੀ ਵਾਲਾ ਕਮੈਂਟੇਟਰ, ਸਾਡਾ ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ ਇੱਕ ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਆ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ ਚਿੱਟਾ ਕੀ ਚੀਜ਼ ਆ ਬਈ। ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ
ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ? ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ ਗੁੱਝੇ ਹਮਲੇ, ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ, ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੋ ਮਹਿਲ ਕਲਾਂ ਬਰਨਾਲਾ ਦਾ ਏਰੀਆ, 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ, ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹਿ ਗਈ। 20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ, ਝੋਲੀਆਂ ਅੱਡ ਕੇ। ਹਾਂ ਉਹ ਤਾਂ ਆਪਾਂ ਦੇਖੇ ਸੀ ਜਿਵੇਂ ਆਪਣੇ ਕਾਲਜ
ਹਾਂ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ, ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਇਣ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟੇ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਸਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ? ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ, ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਖੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ।
ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ ਚੋਂ ਮਰ ਗਿਆ, ਦੂਜੇ ਪਿੰਡ ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ, ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਰਨਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੋ ਮਹਿਲ ਕਲਾਂ ਬਰਨਾਲਾ ਦਾ ਏਰੀਆ, 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡ ਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ।
ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹਿ ਗਈ। 20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੁਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉਹਦੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਤਾਂ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ, ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ,
ਜੇ ਸਾਰਾ ਪਿੰਡ ਡਾਂਗ ਲੈ ਖੜਾ ਹੋਇਆ, ਕਿਹਨੂੰ ਕਿਹਨੂੰ ਘੇਰਨਗੇ। ਵੇਚੀ ਜਾਂਦੇ ਬਾਈ ਜਿਹੜੇ ਆਮ ਬੰਦੇ ਜਿਹੜੇ ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਆਹ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ ਸਿੱਧੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ ਚਿੱਟਾ ਕੀ ਚੀਜ਼ ਆ ਬਈ। ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ?
ਯੂਨੈਸਕੋ ਦੀ ਰਿਪੋਰਟ ਹੈ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ, ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ। ਉਹ ਮਹਾ ਬਾਈ ਨਲਕੇ ਕਿੱਥੇ ਗਏ, 100 ਫੁੱਟ ਵਾਲਾ ਕਿੱਥੇ ਗਿਆ, 200 ਵਾਲਾ ਕਿੱਥੇ ਗਿਆ, 300 ਵਾਲਾ ਕਿੱਥੇ ਗਿਆ, 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ, ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ, MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡ ਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ, ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾੜ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹੇਗੀ। 20-20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ, ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000-1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ, ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਹਾਂ ਉਹ ਆਪਾਂ ਦੇਖੇ ਸੀ ਆਪਣੇ ਕਾਲਜ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ।
24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ, ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਇਣ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ, ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟੇ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਸਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ, ਕਿਹਨੂੰ ਕਿਹਨੂੰ ਘੇਰਨਗੇ? ਅੱਜ ਬਾਈ, ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ, ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ, ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਖੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਆ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ।
ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ, ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਰਨਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਜਾਈਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਹੈ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹਿ ਗਈ। 20-20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ
ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹ ਤਾਂ ਬਾਈ ਰੁਟੀਨ ਦੇ ਕੰਮ ਆ, ਹੁੰਦੇ ਰਹਿਣੇ। ਤਾਂ ਨੌਕਰੀਆਂ ਦਿੰਦੇ ਨਹੀਂ, ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ ਹੈ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ ਹੈ, ਕੋਈ ਸੜਕਾਂ ਤੇ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉਹਦੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ, ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ, ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਆਪਦੇ ਬੰਦੇ ਕਰੀ ਬੈਠੇ ਬਈ ਮਹਾਰਾਜ। ਹਾਂ ਉਹ ਤਾਂ ਆਪਾਂ ਦੇਖੇ ਸੀ ਜੁਨੀਅਰ ਆਪਣੇ ਕਾਲਜ ਹਾਂ। ਚ ਕਰਿਆ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ, ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਰਾਇਣ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ, ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਦਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਸਾਨੂੰ ਆਇਆ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ? ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ।
ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਹੁਣ ਤਾਂ ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਆਹ ਚਿੱਟੇ ਚੱਲ ਪਏ ਤੇ ਆਹ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ। ਚਿੱਟਾ ਕੀ ਚੀਜ਼ ਆ ਬਈ? ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ। ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜ ਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ, ਗੁੱਝੇ ਹਮਲੇ ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ। ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੇ ਮਹਿਲ ਕਲਾਂ ਬਰਨਾਲਾ ਦਾ ਏਰੀਆ 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ।
ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਨੂੰ ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ ਨਰਮਾ, ਕਪਾਹਾਂ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੰਡ ਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ, ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ ਪੂਰੇ ਪੰਜਾਬ ਦੀ ਕੋਈ ਭਾੜ ਦੋ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਦੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90 100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60 65 ਤੇ ਰਹੇਗੀ। 20 ਸਾਲ ਦਾ ਹੁਣ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ, ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ, ਤੁਰੇ ਫਿਰੋ ਭੀਖ ਮੰਗਦੇ ਝੋਲੀਆਂ ਅੱਡ ਕੇ। ਆਪਦੇ ਬੰਦੇ ਕਰੀ ਬੈਠੇ ਬਈ ਮਹਾਰਾਜ। ਹਾਂ ਉਹ ਆਪਾਂ ਦੇਖੇ ਸੀ ਜੁਨੀਅਰ ਆਪਣੇ ਕਾਲਜ ਹਾਂ। ਚ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ। ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਯਾਰ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ, ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ
ਤਾਂ ਬੰਦੇ ਨੂੰ ਪਤਾ ਹੁੰਦਾ ਹੈ। ਘਰੇ ਆਇਆ ਦਾਰੂ ਪੀ ਕੇ ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ ਖੋਸੇ ਕੋਟਲੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਸਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਅਰੇ ਕੁੜਦੇ ਬਾਈ ਸਾਨੂੰ ਆਇਆ ਨਹੀਂ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ ਇੱਕ ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ ਕਿਹਨੂੰ ਕਿਹਨੂੰ ਘੇਰਨਗੇ। ਵੇਚੀ ਜਾਂਦੇ ਬਾਈ ਜਿਹੜੇ ਆਮ ਬੰਦੇ ਜਿਹੜੇ ਅੱਜ ਬਾਈ ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ, ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜੋ, 10 ਸਾਲ ਦੀ ਯੋਜਨਾ ਰੁੱਖ ਲਾਓ, ਜੇ 100 ਜਾਂ 200 ਸਾਲ ਦੀ ਯੋਜਨਾ ਫਿਰ ਨਸਲਾਂ ਤਿਆਰ ਕਰੋ। ਆਪਾਂ ਕਹਿੰਦੇ ਸੀ ਨਾ ਸਾਰੇ ਦਿੱਲੀ ਗਏ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਆ। ਨਸਲਾਂ ਬਚਾਉਣੀਆਂ ਨੇ। ਖੇਤੀ ਸਾਡਾ ਕਿੱਤਾ ਨਹੀਂ, ਕਾਰੋਬਾਰ ਨਹੀਂ, ਵਿਰਾਸਤ ਹੈ। ਇਹ ਜ਼ਮੀਨਾਂ ਹੈ, ਧਰਤੀ ਜਿਹਦੇ ਖੂਨ ਡੁੱਲਿਆ ਸਿਰ ਲੱਗੇ ਆ, ਇਹਦੇ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ। ਖੇਤੀ ਦੀਆਂ ਨਸਲਾਂ ਨਹੀਂ, ਹੁਣ ਤਾਂ ਚਿੱਟੇ ਦੀਆਂ ਤੇ ਸਮੈਕ ਦੀਆਂ ਨਸਲਾਂ ਹੀ ਚੱਲਦੀਆਂ ਵੀਰੇ। ਫਿਰ ਭੈਣੇ ਐਵੇਂ ਹੀ ਹੋਣਾ। ਲੱਗੇ ਤੇ ਚੱਲ ਕੱਲੀ ਦਾਰੂ ਤੇ ਭੁੱਕੀ ਖਾਂਦੇ ਸੀ, ਹੁਣ ਤਾਂ ਚਿੱਟੇ ਚੱਲ ਪਏ ਤੇ ਚੱਲ ਪਈਆਂ। ਦੱਸੋ ਆਪਾਂ ਸਾਰੇ ਪਾਸਾ ਵੜਦੇ ਆ ਬਾਈ। ਆ ਗੁਰਦੁਆਰੇ ਹੋਕਾ ਦੇ ਦਿਓ ਵੀ ਤੜਕੇ ਪਿੰਡ ਦੀ ਕਮੇਟੀ ਬਣਾਉਣੀ ਹੈ, ਕੋਈ ਬੰਦਾ ਚਿੱਟੇ ਵਾਲਾ ਪਿੰਡ 'ਚ ਵੜਨ ਨਹੀਂ ਦੇਵਾਂਗੇ, ਤੇ ਪਿੰਡ ਦੇ ਬੰਦੇ ਜਿਹੜਾ ਵੇਚਦਾ ਉਹਦਾ ਬਾਈਕਾਟ ਕਰਾਂਗੇ। ਅੱਜ ਹੋਕਾ ਦੇ ਦਿਓ, ਇੰਨਾ ਖਾਟਾ ਤੜਕੇ ਬੰਦੇ 4 ਰਹਿ ਜਾਓਗੇ। ਦੂਜੇ ਦੇ ਘਰੀ ਲੱਗੀ ਅੱਗ ਨਹੀਂ ਦਿਖਦੀ ਹੁੰਦੀ, ਸਾਨੂੰ ਲੱਗਦਾ ਗਵਾਂਢੀਆਂ ਦਾ ਮਰ ਗਿਆ, ਪਿੰਡ 'ਚੋਂ ਮਰ ਗਿਆ, ਦੂਜੇ ਪਿੰਡ 'ਚੋਂ ਮਰ ਗਿਆ। ਜਿਹਦੇ 70 ਆਪਦੇ ਵੇਚਦਾ ਪਤਾ ਉਹਦੇ ਲੱਗਦਾ। ਤੇ ਬਾਈ ਵਿਸ਼ਨੇ ਹੱਥ ਯਾਦ ਰੱਖਿਓ ਇੱਥੋਂ। ਅੱਛਾ ਅੱਛਾ, ਪਰ ਤੁਹਾਡੇ ਦਾ ਯਾਰ ਪਿੰਡ 'ਚ ਮਰੀ ਜਾਂਦੇ ਆਪਾਂ ਫੇਰ ਵੀ ਚੁੱਪ ਬੈਠੇ ਆ ਯਾਰ। ਅੱਛਾ ਸਰਕਾਰ ਕਹਿੰਦੀ ਆ, ਸਰਕਾਰ ਕਹਿੰਦੀ ਰੁਕਦਾ ਨਹੀਂ। ਉਹ ਬਾਈ ਕਰੋਨੇ ਦੇ ਵਿੱਚ ਦੇਖਿਆ ਤੁਸੀਂ, ਉਹ ਫਿਰਨੀ ਦੇ ਉੱਤੇ ਹੂਟਰ ਵੱਜਦਾ ਸੀ, ਘੁੱਗੂ ਵੱਜਦਾ ਸੀਗਾ, ਸਿੱਟ ਕੇ ਤਾਂਸਾਂ ਬਜ਼ੁਰਗ ਵੀ ਜਿਹੜਾ ਤੁਰਿਆ ਨਹੀਂ ਜਾਂਦਾ ਗੋਡਿਆਂ ਤੋਂ 80 ਤੇ ਹੋ ਜਾਂਦੇ ਸੀ। ਸਰਕਾਰ ਨੇ ਜਿੰਨਾ ਚਿਰ ਬੰਦ ਰਿਹਾ, ਕੱਲ ਕਰਫਿਊ ਰਿਹਾ, ਘਰਾਂ ਨਿਕਲ ਨਹੀਂ ਦਿੱਤਾ ਕੋਈ। ਅਜਨੌਰ ਨਹੀਂ ਪਰ ਮਾਰਦਾ ਪਰਿੰਦਾ, ਜੇ ਉਹ ਬੰਦ ਕਰ ਸਕਦਾ ਘਰੋਂ ਚਿੱਟਾ ਕੀ ਚੀਜ਼ ਆ ਬਈ। ਪਰ ਚਿੱਟਾ ਆਇਆ ਕਿਉਂ? ਕਿਉਂਕਿ ਕੌਮਾਂ ਦੀਆਂ ਜੋ ਨਸਲਕੁਸ਼ੀਆਂ ਹੁੰਦੀਆਂ ਨੇ, ਕੌਮਾਂ ਨੂੰ ਖਤਮ ਕੀਤਾ ਜਾਂਦਾ ਹੈ। ਉਹ ਪਹਿਲਾਂ ਦੇ ਢੰਗ ਤਰੀਕੇ ਬਦਲ ਗਏ। ਪਹਿਲਾਂ ਹੁੰਦਾ ਸੀਗਾ ਹਿਟਲਰ ਵਰਗਿਆਂ ਦਾ ਜ਼ਮਾਨਾ ਵੀ ਗੈਸ ਚੈਂਬਰਾਂ ਦੇ ਵਿੱਚ, ਭੱਠੀਆਂ ਦੇ ਵਿੱਚ ਬੰਦਿਆਂ ਨੂੰ ਬਾੜ ਕੇ ਖਤਮ ਕਰ ਦਿਓ, ਗੋਲੀਆਂ ਨਾਲ ਖਤਮ ਕਰ ਦਿਓ, ਜੇਲਾਂ ਸਿੱਟ ਕੇ ਖਤਮ ਕਰ ਦਿਓ। ਹੁਣ ਉਵੇਂ ਨਹੀਂ ਹੈਗਾ। ਹੁਣ ਕਿਸੇ ਕੌਮ ਨੂੰ ਖਤਮ ਕਰਨਾ ਹੈ, ਉਹ ਕੌਮ ਦੀ ਜ਼ਬਾਨੀ ਨਸ਼ੇ ਤੇ ਲਾ ਦਿਓ। ਨੈਪੋਲੀਅਨ ਇੱਕ ਬਹੁਤ ਵੱਡਾ ਰਾਜਾ ਹੋਇਆ। ਨੈਪੋਲੀਅਨ ਨੇ ਕਿਸੇ ਮੁਲਕ ਤੇ ਚੜ੍ਹਾਈ ਕਰਨੀ ਸੀ ਤਾਂ ਉਹਨੇ ਸਾਰੇ ਜਿੰਨੇ ਉਹਦੇ ਫੌਜਾਂ ਦੇ ਅਹਿਲਕਾਰ, ਸਲਾਹਕਾਰ, ਜਨਰਲ, ਕਰਨਲ ਬੁਲਾ ਲਏ।
ਉਹ ਕਹਿੰਦਾ ਵੀ ਆਪਾਂ ਕੱਲ ਨੂੰ ਉਸ ਮੁਲਕ ਤੇ ਚੜ੍ਹਾਈ ਕਰਨੀ ਹੈ, ਦੱਸੋ ਕੀ ਕਰਨਾ ਚਾਹੀਦਾ। ਉਹ ਕੋਈ ਕਹਿੰਦਾ ਇੰਨੀ ਆਪਾਂ ਫੌਜ ਲੈ ਗਏ ਜੀ, ਇੰਨੀ ਘੋੜਸਵਾਰੀ, ਇੰਨੀ ਹਾਥੀਆਂ ਵਾਲੀ ਫੌਜ, ਇੰਨੀ ਪੈਦਲ ਫੌਜ, ਇੰਨਾ ਅਸਲਾ ਖਾਨਾ। ਉਹ ਕਹਿੰਦਾ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ। ਉਸ ਮੁਲਕ ਦੇ ਵਿੱਚ ਚੰਦ ਕੁ ਬੰਦੇ ਭੇਜੋ, ਜਿਹੜੀ ਉੱਥੋਂ ਦੀ ਜਵਾਨੀ ਹੈ ਉਹਨੂੰ ਨਸ਼ੇ ਤੇ ਲਾ ਦਿਓ, ਜਿਹੜਾ ਇਤਿਹਾਸ ਆ ਲੋਕਾਂ ਦਾ ਉਹਦੇ ਕੋਲੋਂ ਦੂਰ ਕਰ ਦਿਓ, ਤੇ ਜਿਹੜੀ ਉੱਥੋਂ ਦੇ ਲੋਕਾਂ ਦੀ ਬੋਲੀ ਆ, ਮਾਂ ਬੋਲੀ, ਉਹ ਲੋਕਾਂ ਕੋਲੋਂ ਖੋਹ ਲਓ, ਤੇ ਉੱਥੋਂ ਦੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਬਰਬਾਦ ਕਰ ਦਿਓ। ਐਵੇਂ ਹੀ ਹੋਇਆ। ਥੋੜੇ ਸਮੇਂ ਬਾਅਦ ਉਹ ਮੁਲਕ ਨੈਪੋਲੀਅਨ ਦੇ ਗੁਲਾਮ ਹੋ ਗਿਆ। ਇਹ ਹੁੰਦੇ ਆ ਢੰਗ ਗੁੱਝੇ ਹਮਲੇ, ਜਿਹੜੇ ਪਤਾ ਨਹੀਂ ਲੱਗਦੇ। ਹੁਣ ਬਈ ਮੈਨੂੰ ਆ ਦੱਸੋ, ਕਿਹੜੀ ਸਿਆਸੀ ਧਿਰ ਕੋਲੇ ਏਜੰਡਾ ਵੀ ਪੰਜਾਬ ਦਾ ਪਾਣੀ ਮੁੱਕ ਰਿਹਾ? ਯੂਨੈਸਕੋ ਦੀ ਰਿਪੋਰਟ ਆ, ਯੂਨੈਸਕੋ ਨੇ ਸਰਵੇ ਕੀਤਾ ਹੈ ਪੰਜਾਬ ਦਾ, ਵੀ ਪੰਜਾਬ ਕੋਲੇ 8-10 ਸਾਲਾਂ ਦਾ ਪਾਣੀ ਰਹਿ ਗਿਆ, ਬੰਜਰ ਹੋ ਜਾਊਗਾ। ਨਾ ਸਾਡੀ ਅਸੀਂ ਫਿਕਰ ਕਰਦੇ ਆ, ਬਾਹਲੇ ਦਾ ਮੈਨੂੰ ਬਹਿਸਣ ਲੱਗ ਜਾਂਦੇ ਆ, ਉਹ ਬਾਈ ਪੰਜਾਂ ਪਾਣੀਆਂ ਦੀ ਧਰਤੀ ਆ, ਕਿਵੇਂ ਮੁੱਕ ਜੂ? ਉਹ ਮਹਾ ਬਾਈ ਨਲਕੇ ਕਿੱਥੇ ਗਏ? 100 ਫੁੱਟ ਵਾਲਾ ਕਿੱਥੇ ਗਿਆ? 200 ਵਾਲਾ ਕਿੱਥੇ ਗਿਆ? 300 ਵਾਲਾ ਕਿੱਥੇ ਗਿਆ? 500 ਤੇ ਆ ਗਏ। ਟੋਟਾ ਪਾਉਂਦੇ ਆ ਹਰ ਸਾਲ, ਮੱਛੀ ਮੋਟਰ 'ਚ ਪਾਉਂਦੇ ਕਿ ਨਹੀਂ ਪਾਉਂਦੇ ਬਾਈ? ਆ ਜਾਵੜੋ ਮਹਿਲ ਕਲਾਂ ਬਰਨਾਲਾ ਦਾ ਏਰੀਆ, 200 ਫੁੱਟ ਤੇ ਪਾਣੀ ਚਲਿਆ ਗਿਆ। ਦੂਰੀਆਂ ਤੀਰੀਆਂ ਮੋਟਰਾਂ ਪਾ ਕੇ ਕੱਢੀ ਜਾਂਦੇ ਆ। ਜਦੋਂ ਉੱਥੇ ਅੰਦੋਲਨ ਦਾ ਫੈਸਲਾ ਹੋਇਆ, ਮੋਦੀ ਦਾ ਬਿਆਨ ਆਇਆ, ਅਸੀਂ ਦਿੱਲੀ ਗਏ, ਆਗੂਆਂ ਨੂੰ ਮਿਲੇ। ਮੈਂ ਇੱਕੋ ਗੱਲ ਕਹੀ, ਮੈਂ ਕਿਹਾ ਸਾਨੂੰ MSP ਤੇ ਲੜਨਾ ਚਾਹੀਦਾ। MSP ਦੇ ਕਾਨੂੰਨ ਬਣਾਏ ਬਿਨਾ ਪੰਜਾਬ ਖੁਸ਼ਹਾਲ ਬਹਾਲ ਨਹੀਂ ਹੋ ਸਕਦਾ। ਮੰਨ ਲਓ ਹੁਣ ਸਰੋਂ ਐਤਕੀ 10,000 ਨੂੰ ਵਿਕੀ ਹੈ, ਗਾਹਾਂ ਨੂੰ ਪਤਾ ਨਹੀਂ 1000 ਨੂੰ ਵਿਕੂ, ਪਤਾ ਨਹੀਂ 1500 ਨੂੰ ਵਿਕੂ। ਜੇ ਕਾਨੂੰਨ ਬਣਿਆ ਹੋਵੇ, ਨਰਮਾ, ਕਪਾਹ, ਮੱਕੀ, ਬਾਜਰੇ, ਮੂੰਗੀਆਂ, ਆਪਾਂ ਬਾਈ ਝੋਨਾ ਕਿਉਂ ਲਾਵਾਂਗੇ? ਪਾਣੀ ਬਚੂਗਾ ਵੀ, ਧਰਤੀ ਵੀ ਜ਼ਹਿਰੀਲੀ ਹੋਣ ਤੋਂ ਬਚੂਗੀ। ਹਰਾ ਇਨਕਲਾਬ ਆਇਆ 1970 ਦੇ ਵਿੱਚ, ਹਰੇ ਇਨਕਲਾਬ ਨੇ ਸਾਨੂੰ ਮਾਰਤਾ। ਜਿਵੇਂ ਅੱਜ ਅਸੀਂ ਹੁਣ ਪਿੱਟਦੇ ਫਿਰਦੇ ਹਾਂ, ਲੋਕੋ ਜਾਗ ਪੋ, ਆਪਣੀ ਬੋਲੀ, ਆਪਣਾ ਇਤਿਹਾਸ, ਆਪਣੀਆਂ ਬਾਣੀਆਂ ਨੂੰ ਬਚਾ ਲਓ। 50 ਸਾਲ ਪਹਿਲਾਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਹਰਾ ਇਨਕਲਾਬ ਸਾਨੂੰ ਮਾਰੂਗਾ, ਇਹ ਜ਼ਹਿਰ ਹੈ ਮਿੱਠਾ। ਸਾਡੇ ਲੋਕ ਥੋੜੀ ਸੰਭਲੇ। ਸਾਨੂੰ ਤਾਂ ਇਹ ਹੋ ਗਿਆ 10 ਮਣ ਦੀ ਫਸਲ ਸੀ, 50 ਮਣ ਦੀ ਹੋ ਗਈ। ਉਹ ਚਬਾਰੇ ਛਾਤੇ, ਦੂਰੀਆਂ ਤੀਰੀਆਂ ਮੰਜ਼ਲਾਂ ਪਾਤੀਆਂ, ਵੱਡੇ ਟਰੈਕਟਰ ਲਿਆਏ, ਖਰਚੇ ਖੁੱਲੇ ਕਰਤੇ, ਅਸੀਂ ਬਹਾਲ ਹੋ ਗਏ। ਉਹ ਹਰਾ ਇਨਕਲਾਬ ਆ ਸਾਡੇ ਲਈ ਜ਼ਹਿਰ ਸਾਬਤ ਹੋ ਗਿਆ। ਘਰ ਘਰ ਬਾਈ ਕੈਂਸਰ ਵੜ ਗਿਆ, ਕਾਲੇ ਪੀਲੀਏ ਵੜ ਗਏ, ਜੰਮਦੇ ਜਵਾਕਾਂ ਨੂੰ ਸ਼ੂਗਰ ਹੈ। ਆ ਬਠਿੰਡੋਂ ਚੱਲਦੀ ਆ ਬੀਕਾਨੇਰ ਨੂੰ ਟ੍ਰੇਨ, ਕੈਂਸਰ ਟ੍ਰੇਨ ਹੀ ਨਾਂ ਟਿਕ ਗਿਆ ਉਹਦਾ। ਦੱਸ ਦਿਓ ਮੈਨੂੰ, ਪੂਰੇ ਪੰਜਾਬ ਦੀ ਕੋਈ ਭਾਲ ਦਿਓ ਇਹੋ ਜਿਹੀ ਧਰਤੀ ਜਿਹੜੀ ਨਾ ਜ਼ਹਿਰੀਲੀ ਹੋਵੇ। ਦੁਨੀਆ ਭਰ ਦਾ ਪੈਸਟੀਸਾਈਡ, ਦੁਨੀਆ ਭਰ ਦੀਆਂ ਜ਼ਹਿਰਾਂ ਇਸ ਧਰਤੀ ਤੇ ਲਿਆ ਕੇ ਸਿੱਟੀਆਂ ਗਈਆਂ, ਜਿਨ੍ਹਾਂ 'ਚ ਪਾਬੰਦੀ ਆ ਪੂਰੀ ਦੁਨੀਆ 'ਚ। ਇਹ ਹੈ ਨਸਲਕੁਸ਼ੀ। ਅੱਜ ਹਾਲਾਤ ਕਿੱਧਰ ਨੂੰ ਹੋ ਚੱਲੇ ਆ? ਦੱਸ ਦਿਓ ਨੌਜਵਾਨਾਂ ਦੇ ਚਿਹਰਿਆਂ ਤੇ ਕੋਈ ਰੌਣਕ ਹੋਵੇ। 90-90, 100-100 ਸਾਲ ਦੀਆਂ ਉਮਰਾਂ ਬਜ਼ੁਰਗ ਹੰਢਾਉਂਦੇ 60-65 ਤੇ ਰਹਿ ਗਈ। 20-20 ਸਾਲ ਦਾ ਅਟੈਕ ਹੋਈ ਜਾਂਦੇ ਆ। ਇਹਦਾ ਮੁੱਦਾ ਹੀ ਨਹੀਂ ਕਿਸੇ ਕੋਲੇ। ਜਿਹੜਾ ਆਉਂਦਾ ਉਹ ਮੈਨੂੰ ਵੋਟਾਂ ਪਾ ਦਿਓ ਓਏ, ਉਹ ਗਲੀ ਬਣਾਉਂਗਾ, ਉਹ ਨਾਲੀ ਬਣਾਉਂਗਾ, ਓਏ ਧਰਮਸ਼ਾਲਾ ਨੂੰ ਪੈਸੇ ਦੇ ਦੂੰਗਾ। ਇਹਦਾ ਬਾਈ ਰੂਟੀਨ ਦੇ ਕੰਮ ਆ, ਹੁੰਦੇ ਰਹਿਣੇ। ਨੌਕਰੀਆਂ ਦਿੰਦੇ ਨਹੀਂ। ਹਾਂ ਕਿਉਂ ਨਹੀਂ ਇਹ ਗੱਲ ਕਰਦੇ ਯਾਰ ਵੀ ਰੁਜ਼ਗਾਰ ਹੀ ਦੇ ਦਿਓ। ਬੱਚੇ ਤਾਂ ਆ ਵਿਚਾਰੇ ਮਾਸਟਰਾਂ ਨੂੰ 10 ਸਾਲ ਹੋ ਗਏ ਬਾਈ ਡਾਂਗਾ ਖਾਂਦਿਆਂ ਨੂੰ। ਕੋਈ ਟੈਂਕੀਆਂ ਤੇ ਚੜਿਆ ਬੈਠਾ, ਕੋਈ ਉੱਥੇ ਸਿੱਖਿਆ ਬੋਰਡ ਦੇ ਦਫ਼ਤਰ ਤੇ ਚੜਿਆ ਬੈਠਾ, ਕੋਈ ਸੜਕਾਂ ਤੇ ਬੈਠਾ। ਪੰਜਾਬੀ ਯੂਨੀਵਰਸਿਟੀ ਪਟਿਆਲਾ 250 ਕਰੋੜ ਦੇ ਘਾਟੇ 'ਚ ਹੈ। ਅਸੀਂ ਉੱਥੇ BC ਨੂੰ ਕਿਹਾ ਵੀ ਘੱਟੋ ਘੱਟ ਰੰਗ ਹੀ ਕਰਾ ਦੇ ਗੁਰੂ ਗੋਬਿੰਦ ਸਿੰਘ ਭਵਨ ਨੂੰ। ਕਹਿੰਦਾ ਰੰਗ ਨੂੰ ਵੀ ਪੈਸੇ ਹੈ ਨਹੀਂ। ਯੂਨੀਵਰਸਿਟੀਆਂ ਡੁੱਬ ਰਹੀਆਂ, ਕਾਲਜ ਤਬਾਹ ਹੋ ਰਹੇ ਆ, ਐਜੂਕੇਸ਼ਨ ਦਾ ਭੱਠਾ ਬਹਿ ਰਿਹਾ। ਇਹ ਕਹਿੰਦੇ ਲੈ ਲਓ 1000-1000 ਰੁਪਇਆ ਖਾਤਿਆਂ 'ਚ, ਆ ਲੈ ਲਓ ਆਟੇ ਦਾਲਾਂ। ਤੁਰੇ ਫਿਰੋ ਭੀਖ ਮੰਗਦੇ, ਝੋਲੀਆਂ ਅੱਡ ਕੇ। ਹਾਂ ਉਹ ਤਾਂ
ਕਿਸੇ ਜੁਨੀਅਰ ਆਪਣੇ ਕਾਲਜ ਹਾਂ। ਚ ਕਰਿਆ ਭਾਈ ਕੱਲੀਆਂ ਯੂਨੀਵਰਸਿਟੀਆਂ ਨਹੀਂ, ਤੁਸੀਂ ਬੈਂਕਾਂ ਚਲੇ ਜਾਓ, ਜਿਹੜੇ ਮਰਜ਼ੀ ਅਦਾਰੇ ਚਲੇ ਜਾਓ। ਹੁਣ ਤਾਂ ਇੱਥੋਂ ਤੱਕ ਵੀ ਇਹ ਹੋ ਗਿਆ ਵੀ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਵੀ ਇਹਨਾਂ ਨੇ ਆਪਣੇ ਬੰਦੇ ਫਿੱਟ ਕਰ ਦਿੱਤੇ। ਅਸੀਂ ਕਿਵੇਂ ਬਚਾਂਗੇ ਬਾਈ ਦੱਸੋ? ਮੈਂ ਹਰ ਥਾਂ ਗੱਲ ਸੁਣਾਉਣਾ ਹੁੰਦਾ ਕਿ 3 ਸਰੋਤ ਆ ਸਾਡੇ ਕੋਲੇ, 3 ਸਰੋਤ ਆਪਣੇ ਇਤਿਹਾਸ ਨੂੰ ਜਾਣਨ ਦੇ। ਪਹਿਲਾ ਸਰੋਤ ਹੁੰਦਾ ਪੀੜ੍ਹੀ ਦਰ ਪੀੜ੍ਹੀ, ਅਸੀਂ ਦਾਦੇ ਪੜਦਾਦਿਆਂ ਤੋਂ ਸਿੱਖਦੇ ਹਾਂ, ਅੱਗੇ ਆਪਣੀਆਂ ਨਸਲਾਂ ਨੂੰ ਦੱਸਦੇ ਹਾਂ, ਪੁੱਤ ਪੋਤਿਆਂ ਨੂੰ। ਦੂਜੀਆਂ ਹੁੰਦੀਆਂ ਕਿਤਾਬਾਂ, ਔਰ ਤੀਜੀਆਂ ਹੁੰਦੀਆਂ ਨਿਸ਼ਾਨੀਆਂ, ਇਤਿਹਾਸਕ ਨਿਸ਼ਾਨੀਆਂ ਢਾਈ ਜਾ ਰਹੇ ਆ। ਦਰਬਾਰ ਸਾਹਿਬ ਜਾਂਦੇ ਆ, ਕੈ ਬੁੰਗੇ ਆ ਦੱਸੋ? ਦੱਸੋ ਬਈ, ਕੋਈ ਜਾਂਦੇ? ਆਪਾਂ ਸਾਰੇ ਮੱਥਾ ਟੇਕਣ ਜਾਂਦੇ ਆ। ਕਿੰਨੇ ਬੁੰਗੇ ਆ ਜੀ? 2 ਰਹਿ ਗਏ। 24 ਬੁੰਗੇ ਸੀ, 2 ਰਹਿ ਗਏ। ਹਰ ਨਿਸ਼ਾਨੀ ਦਾ ਸਾਡੇ ਇਤਿਹਾਸ ਨਾਲ, ਸਾਡੀਆਂ ਲੜਾਈਆਂ ਨਾਲ ਸੰਬੰਧ ਹੈ। ਚਮਕੌਰ ਦੀ ਕੱਚੀ ਗੜੀ ਕਿੱਥੇ ਗਈ ਜੀ? ਦੀਵਾਨ ਟੋਡਰਮਲ ਦੀ ਹਵੇਲੀ ਦਾ ਹਾਲ ਦੇਖ ਲਓ। ਅਨੰਦਪੁਰ ਸਾਹਿਬ ਦੇ ਕਿਲ੍ਹਿਆਂ ਨੂੰ ਗੁਰਦੁਆਰੇ 'ਚ ਬਦਲ ਦਿੱਤਾ ਗਿਆ। ਜਿਹੜਾ ਵੀ ਆਉਂਦਾ ਉਹ, ਜਿਵੇਂ ਬਾਈ ਨੇ ਕਿਹਾ ਵੀ ਬਾਈ ਜੇ ਕਾਂਗਰਸੀ ਆ ਗਏ, ਸਾਡੇ ਬੰਦੇ ਡਰਦੇ ਤਾਂ ਨਹੀਂ ਬੋਲਦੇ ਵੀ ਇਹ ਨਾ ਪਿੰਡ ਵਾਲਾ ਭਰਪਾ ਟੁੱਟ ਜੇ। ਬਾਦਲ ਵਾਲੇ ਆ ਗਏ ਤਾਂ ਅਸੀਂ ਤਾਂ ਸ਼ਰਮੋ ਸ਼ਰਮੀ ਝੇਪੋ ਝੇਪੀ ਵੀ ਯਾਰ ਨਾਨ ਦੇ ਸਵਾਲ ਕਰਨ ਨੂੰ ਆਪਾਂ ਕਾਹਨੂੰ ਕਰਨਾ। ਤਾਂ ਯਾਦ ਰੱਖਿਓ, ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਸਾਡੇ ਕੋਲੇ ਮੋਢਿਆਂ ਦੇ ਚੱਕਰ ਨੂੰ ਲਾਸ਼ਾਂ, ਮੋਢਿਆਂ ਨੇ ਥੱਕ ਜਾਣਾ, ਹਾਲਾਤ ਇਹੋ ਜਿਹੇ ਬਣ ਜਾਣੇ ਆ। ਸਿਵੇ ਮੁੱਕ ਜਾਣੇ ਆ। ਗੱਲ ਮੇਰੀ ਯਾਦ ਰੱਖਿਓ, ਜੇ ਹਾਲਾਤ ਆਹੀ ਬਣੇ ਰਹੇ। ਕਿਉਂਕਿ ਬਾਈ ਕੋਈ ਬੰਦਾ ਦਾਰੂ ਪੀਂਦਾ ਤਾਂ ਬੰਦੇ ਨੂੰ ਪਤਾ ਹੁੰਦਾ, ਘਰੇ ਆਇਆ ਦਾਰੂ ਪੀ ਕੇ, ਪਰਿਵਾਰ ਨੂੰ ਪਤਾ ਲੱਗਦਾ ਵੀ ਦਾਰੂ ਪੀਤੀ ਆ, ਡਿੱਗਦਾ ਫਿਰਦਾ ਜਾਂ ਮੁਸ਼ਕ ਮਾਰਦਾ। ਚਿੱਟਾ ਦਾ ਪਤਾ ਹੀ ਨਹੀਂ ਲੱਗਦਾ। ਆ ਅਮਰੀਕ ਆ ਮੁੰਡਾ, ਖੋਸੇ ਕੋਟੇ ਵਾਲਾ, ਕਬੱਡੀ ਵਾਲਾ ਕਮੈਂਟੇਟਰ ਆ ਸਾਡਾ, ਬੇਲੀ ਆ, ਉਹਦਾ ਭਰਾ ਮਰਿਆ ਵੱਡਾ, ਐ ਪੂਰਾ ਗੱਭਰੂ ਸੀ, 6.25 ਫੁੱਟ ਕੱਦ ਹੋਣਾ। ਗੁਰਦੁਆਰੇ ਮੱਥਾ ਟੇਕਣ ਆਇਆ, ਗੁਸਲਖਾਨੇ 'ਚ ਵੜ ਕੇ ਟੀਕਾ ਲਾ ਲਿਆ, ਉੱਥੇ ਹੀ ਰਹਿ ਗਿਆ। ਆ 2 ਭਰਾ ਮਹਾਰਾਜ ਪਿੰਡ ਦੇ ਮਰੇ, ਭੱਠੇ ਦੇ ਕੰਮ ਕਰਦੇ ਸੀਗੇ, ਗਰੀਬ ਬੰਦੇ ਸੀ, ਦੋਨੇ ਇੱਕ ਰਾਤ ਟੀਕਾ ਲਾ ਕੇ ਮਰ ਗਏ। ਮੈਂ ਘਰੇ ਬੈਠਣ ਗਿਆ, ਪੁੱਛਿਆ ਮਾਤਾ ਨੂੰ, ਮੈਂ ਮਾਤਾ ਪਤਾ ਸੀ? ਕਹਿੰਦੀ ਨਾ ਪੁੱਤ, ਘਰੇ ਪਤਾ ਹੀ ਨਹੀਂ ਹੁੰਦਾ। ਘਰੇ ਕੁੜਦੇ ਬਾਈ ਸਾਨੂੰ ਆਇਆ ਨਹੀਂ ਨਹੀਂ, ਸਾਨੂੰ ਹੋਰ ਹੈ। ਹਰ ਬੰਦਾ ਕਹਿੰਦਾ ਯਾਰ ਮੈਂ ਕੀ ਲੈਣਾ, ਆਪਾਂ ਕੀ ਲੈਣਾ, ਆਪਾਂ ਅੱਗੇ ਹੋ ਕੇ ਦੁਸ਼ਮਣੀ ਪਾ ਲਾਂਗੇ, ਆਪਣਾ ਵਿਰੋਧ ਪੈ ਜਾਊਗਾ, ਆਪਾਂ ਨੂੰ ਕੱਲ ਨੂੰ ਘੇਰ ਲੈਣਗੇ। ਭਾਈ 1 ਨੂੰ ਘੇਰਨਗੇ, 2 ਨੂੰ ਘੇਰਨਗੇ, ਜੇ ਸਾਰਾ ਪਿੰਡ ਡਾਂਗ ਲੈ ਖੜਾ, ਕਿਹਨੂੰ ਕਿਹਨੂੰ ਘੇਰਨਗੇ? ਵੇਚੀ ਜਾਂਦੇ ਬਾਈ ਜਿਹੜੇ ਆਮ ਬੰਦੇ ਅੱਜ ਬਾਈ, ਅੱਜ ਗੱਲ ਸੁਣ ਲਓ, ਅੱਜ ਜੇ ਤੁਸੀਂ ਇਹ ਸੋਚਦੇ ਆ ਵੀ ਆਪਾਂ ਕੀ ਲੈਣਾ, ਅਸੀਂ ਕੀ ਲੈਣਾ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਜੇ ਸਾਹਿਬਜ਼ਾਦੇ ਸੋਚ ਲੈਂਦੇ ਵੀ ਜਵਾਨੀ ਬਚਪਨ ਦੀ ਉਮਰ ਆ, ਬਚਪਨ 'ਚ ਖੇਡਾਂਗੇ, ਮਾਣਾਂਗੇ, ਜਵਾਨੀ ਮਾਣਾਂਗੇ, ਕੀ ਲੈਣਾ ਆਪਾਂ ਕੋ ਜਾਨ ਕਮਾਈਏ। ਜੇ ਗੁਰੂ ਗੋਬਿੰਦ ਸਿੰਘ ਸੋਚ ਲੈਂਦਾ ਵੀ ਨਹੀਂ ਯਾਰ ਆਪਾਂ ਨੂੰ ਕੀ ਲੋੜ ਆ ਪਰਿਵਾਰ ਨੂੰ ਕੁਰਬਾਨ ਕਰਨ ਦੀ, ਕੀ ਆਪਾਂ ਜੈਸ ਮਕਾਮ ਤੇ ਹੁੰਦੇ? ਨਹੀਂ ਹੁੰਦੇ। ਜਦੋਂ ਕੌਮਾਂ ਬਚਾਉਣੀਆਂ ਹੋਣ, ਕੌਮਾਂ ਖੜੀਆਂ ਕਰਨੀਆਂ ਹੋਣ, ਕੌਮਾਂ ਦੀ ਨੀਂਹ ਰੱਖਣੀ ਹੋਵੇ, ਫਿਰ ਦੀਵਿਆਂ 'ਚ ਤੇਲ ਨਹੀਂ, ਖੂਨ ਪੈਂਦਾ। ਉਹ ਖੂਨ ਪਾ ਕੇ ਕੌਮ ਨੂੰ ਖੜਾ ਕਰਕੇ ਗਏ ਆ। ਅੱਜ ਅਸੀਂ ਕਹਿੰਦੇ ਅਸੀਂ ਕੀ ਲੈਣਾ? ਸਾਡਾ ਫਰਜ਼ ਨਹੀਂ ਵੀ ਆਉਣ ਵਾਲੀਆਂ ਨਸਲਾਂ ਦੇ ਕਿਹੋ ਜਿਹਾ ਪੰਜਾਬ ਛੱਡ ਕੇ ਜਾਣਾ। ਇੱਕ ਕਹਾਵਤ ਹੈ, ਕਹਿੰਦੇ ਜੀ